अस्सलाम वालेकुम की हाल है मित्रों प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਪ੍ਰੋਗਰਾਮ ਕੀ ਜਾਣਾ ਮੈਂ ਕੌਣ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਅਸੀਂ ਬੁੱਲੇ ਸ਼ਾਹ ਹੋਰਾਂ ਦੇ ਇੱਕ ਸ਼ੇਰ ਦੇ ਨਾਲ ਕਰਾਂਗੇ। ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ ਆਣ ਫਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ। ਕਿਆ ਸੋਹਣੀ ਗੱਲ ਹੈ। ਬੁੱਲੇ ਸ਼ਾਹ ਕਹਿੰਦੇ ਨੇ ਕਿ ਆ ਜਿਹੜਾ ਡੇਰਾ ਹੈ ਨਾ, ਆ ਜਿਹੜੀ ਡੇਰੇਦਾਰੀ ਹੈ, ਆਹ ਜਿਹੜਾ ਦਰਵੇਸ਼ਾਂ ਦਾ ਲੰਗਰ ਹੈ, ਇਹਨੂੰ ਸਦਾ ਚੱਲਦਿਆਂ ਰਹਿਣਾ ਚਾਹੀਦਾ ਹੈ। ਉਹ ਕਹਿੰਦੇ ਨੇ ਮੈਨੂੰ ਇਹਦੇ ਨਾਲ ਖੁਸ਼ੀ ਫੀਲ ਹੁੰਦੀ ਹੈ, ਮੈਨੂੰ ਇਹਦੇ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇੱਥੇ ਹਰ ਵੇਲੇ ਰੌਣਕ ਲੱਗੀ ਹੋਵੇ, ਜੀਆਂ ਦੀ ਰੌਣਕ ਲੱਗੀ ਹੋਵੇ। ਇੱਥੇ ਹਰ ਵੇਲੇ ਜਿਹੜਾ ਨਾ ਉਹ ਲੁਕਾਈ ਆਵੇ, ਉਹ ਆਣ ਇੱਥੇ ਲੋਕ ਆਣ, ਕੋਈ ਨਸਲ ਦੀ, ਕੋਈ ਮਜ਼ਹਬ ਦੀ, ਕੋਈ ਕਿਸ ਰੰਗ ਦੀ, ਕਿਸੇ ਸ਼ੈ ਦੀ ਕੋਈ ਕੈਦ ਨਹੀਂ ਹੈ। ਸਾਰੇ ਲੋਕੀ ਆਣ ਇੱਥੇ ਐਸ ਡੇਰੇ ਤੇ ਆਣ ਆ ਕੇ ਜਿਹੜਾ ਲੰਗਰ ਪੱਕ ਰਿਹਾ ਹੈ, ਜਿਹੜਾ ਉਹ ਸਭ ਦੇ ਲਈ ਹੈ। ਉਹ ਕਿਸੇ ਵੀ, ਉਹ ਸਿਰਫ ਕਿਸੇ ਮੁਸਲਮਾਨ ਵਾਸਤੇ, ਈਸਾਈ ਵਾਸਤੇ, ਹਿੰਦੂ ਵਾਸਤੇ, ਸਿੱਖ ਵਾਸਤੇ ਨਹੀਂ ਹੈ, ਉਹ ਸਾਰਿਆਂ ਵਾਸਤੇ ਹੈ। ਜਿਹੜਾ ਮਰਜ਼ੀ ਆਵੇ, ਆਣ ਫਕੀਰ ਤੇ ਖਾ ਖਾ ਜਾਵਣ ਰਾਜ਼ੀ ਹੋਵੇ ਬੁੱਲਾ। ਤੇ ਮੈਂ ਤਾਂ ਰਾਜ਼ੀ ਹੋਵਾਂ ਜੇ ਉਹ ਇੱਥੇ ਆਣ ਕੇ ਰੌਣਕਾਂ ਲੱਗੀਆਂ ਹੋਣ ਤੇ ਬੁੱਲੇ ਸ਼ਾਹ ਦਾ ਲੰਗਰ ਚੱਲਦਾ ਹੋਵੇ ਤੇ ਉਹ ਖਾਈ ਜਾਣ ਇੱਥੇ ਆਣ ਕੇ, ਢਿੱਡ ਭਰਨ। ਤੁਹਾਨੂੰ ਪਤਾ ਹੈ ਕਿ ਕਿਸੇ ਨੂੰ ਪੇਟ ਭਰ ਕੇ ਖਾਣਾ ਖਵਾਉਣਾ ਕਿੰਨਾ ਵੱਡਾ ਅਜਰ ਹੈ, ਰੱਬ ਨੂੰ ਕਿੰਨਾ ਪਸੰਦ ਹੈ। ਰਾਜ਼ਕ ਸਿਰਫ ਰੱਬ ਦੀ ਜ਼ਾਤ ਹੈ। ਆ ਰੱਬ ਦੀ ਸਿਫਤਾਂ ਵਿੱਚੋਂ ਇੱਕ ਸਿਫਤ ਹੈ ਕਿ ਤੁਸੀਂ ਲੰਗਰ ਤਕਸੀਮ ਕਰਦੇ ਹੋ, ਤੁਸੀਂ ਨਿਆਜ਼ ਤਕਸੀਮ ਕਰਦੇ ਹੋ, ਤੁਸੀਂ ਰੱਬ ਦੀ ਰਾਹ ਦੇ ਉੱਤੇ ਭੁੱਖਿਆਂ ਨੂੰ ਖਾਣਾ ਖਵਾਉਂਦੇ ਹੋ, ਸਿਰਫ ਉਹਦੀ ਰਜ਼ਾ ਵਾਸਤੇ, ਸਿਰਫ ਇਸ ਵਾਸਤੇ ਕਿ ਰੱਬ ਦੀ ਮਖਲੂਕ ਹੈ, ਕੋਈ ਇਸ ਵਾਸਤੇ ਨਹੀਂ। ਅਸੀਂ ਤੇ ਅੱਜ ਕੱਲ੍ਹ ਅਫਤਾਰੀਆਂ ਕਰਵਾਉਂਦੇ ਹਾਂ ਨਾ, ਤੇ ਅਸੀਂ ਪਹਿਲੇ ਲਿਸਟ ਬਣਾਉਂਦੇ ਹਾਂ, ਫਲਾਂ ਮੈਨੇਜਰ, ਫਲਾਂ ਡਾਇਰੈਕਟਰ, ਫਲਾਂ ਬੈਂਕ ਦਾ ਮੁਲਾਜ਼ਮ, ਫਲਾਂ ਸਿਕਿਉਰਿਟੀ ਆਫਿਸਰ, ਇਹਨਾਂ ਨੂੰ ਬੁਲਾਓ, ਜਾਂ ਫਲਾਂ ਪ੍ਰੋਫੈਸਰ ਸਾਹਿਬ ਇਹਨਾਂ ਨੂੰ ਬੁਲਾਓ ਤੇ ਖਾਣੇ ਖਾਓ ਤਾਂ ਕਿ ਇਹਨਾਂ ਕੋਲੋਂ ਕਿਸੇ ਟਾਈਮ ਕੰਮ ਵੀ ਲਿਆ ਜਾ ਸਕੇ। ਇੰਝ ਨਹੀਂ, ਇਹਦਾ ਕੋਈ ਅਜਰ ਨਹੀਂ ਹੈਗਾ। ਯਕੀਨ ਕਰੋ, ਅੱਲਾ ਆਪਦੀ ਮਰਜ਼ੀ ਨਾਲ ਦੇ ਦੇਵੇ ਤੇ ਦੇ ਦੇਵੇ, ਬਜ਼ਾਹਰ ਕੋਈ ਨਜ਼ਰ ਨਹੀਂ ਆਉਂਦਾ। ਲੇਕਿਨ ਤੁਸੀਂ ਉਸ ਮਾੜੇ ਮਾਤਰ ਵਾਸਤੇ, ਜਿਹੜਾ ਇੱਕ ਆਮ ਇਨਸਾਨ ਹੈ ਜਿਹਨੂੰ ਤੁਸੀਂ ਜਾਣਦੇ ਵੀ ਨਹੀਂ, ਉਹਨੂੰ ਜਦੋਂ ਤੁਸੀਂ ਢਿੱਡ ਭਰ ਕੇ ਖਾਣਾ ਖਵਾਉਂਦੇ ਹੋ, ਉਹ ਜਿਹੜੀਆਂ ਅਸੀਸਾਂ ਦੇਗਾ, ਜਿਹੜੀਆਂ ਦੁਆਵਾਂ ਦੇਗਾ, ਉਹਦੇ ਨਾਲ ਕੋਈ ਵੀ ਸ਼ੈ ਨਹੀਂ ਮੈਚ ਕਰਦੀ, ਉਹਦੇ ਨਾਲ ਕੁਝ ਮਿਲ ਹੀ ਨਹੀਂ ਸਕਦਾ। ਐਵੇਂ ਨਹੀਂ ਬੁੱਲੇ ਸ਼ਾਹ ਕਹਿੰਦੇ, ਕਿਉਂਕਿ ਅਸੀਂ ਜੋੜਦੇ ਹਾਂ, ਅਸੀਂ ਜੋੜਨ ਤੇ ਲੱਕ ਬੰਨੇ ਆ, ਅਸੀਂ ਜ਼ਰਬਾਂ ਦਿੰਨੇ ਆ, ਅਸੀਂ ਜਮ੍ਹਾਂ ਕਰਦੇ ਹਾਂ। ਅਸੀਂ ਕਦੀ ਵੀ ਅਸੀਂ ਆ ਨਹੀਂ ਸੋਚਿਆ ਕਿ ਆ ਕਿੱਥੋਂ ਰਿਹਾ। ਉਹ ਸ਼ਫਾਕ ਅਹਿਮਦ ਕਹਿੰਦੇ ਨੇ ਨਾ ਕਿ ਮੈਂ ਕਿਹੜਾ ਪੱਲਿਓਂ ਦੇਣਾ ਹੈ, ਮੈਂ ਤੇ ਰੱਬ ਦੇ ਦਿੱਤੇ ਵਿੱਚੋਂ ਦੇਣਾ ਨਾ। ਜੇ ਉਹਨੇ ਮੈਨੂੰ ਅੱਜ 100 ਦਿੱਤਾ ਹੈ ਤੇ ਉਹਦੇ ਚੋਂ ਅਗਰ ਮੈਂ 10 ਲਾ ਦਿਆਂਗਾ ਤੇ ਮੈਨੂੰ ਕੀ ਫਰਕ ਪੈਂਦਾ ਹੈ। ਜੇ ਉਹਨੇ ਮੈਨੂੰ ਅੱਜ ਲੱਖ ਦਿੱਤਾ ਹੈ, ਉਹਦੇ ਚੋਂ ਮੈਂ ਕੋਈ 10,000 ਲਾ ਦਿਆਂਗਾ, 15,000 ਲਾ ਦਿਆਂਗਾ, ਮੈਨੂੰ ਕੀ ਫਰਕ ਪੈਂਦਾ। ਦਿੰਦਾ ਕੌਣ ਪਿਆ, ਮੈਂ ਉਹਦੇ ਦਿੱਤੇ ਚੋਂ ਦੇਣਾ ਭਾਈ। ਜੇ ਮੈਂ ਤੁਹਾਨੂੰ ਫਰਜ਼ ਕਰੋ ਕਵਾਂ ਕਿ ਐਲੇ ਭਈ 1 ਲੱਖ ਰੁਪਈਆ ਦੇ ਕੇ ਤੇ ਮੈਂ ਕਹਾਂ ਯਾਰ ਕਿ 15,000 ਮੈਨੂੰ ਦੇ ਦੇ ਜਾਂ 10,000 ਮੈਨੂੰ ਦੇ ਦੇ, ਬਾਕੀ ਤੂੰ ਰੱਖ ਲੈ, ਤੁਸੀਂ ਮੈਨੂੰ ਨਹੀਂ ਦਿਓਗੇ? ਦਿਓਗੇ ਨਾ। ਉਹ ਤਾਂ ਦਿਓਗੇ ਕਿਉਂਕਿ ਮੈਂ ਤੁਹਾਨੂੰ 1 ਲੱਖ ਦਿੱਤਾ ਹੈ, ਉਹਦੇ ਚੋਂ ਮੈਂ 10,000 ਲੈ ਰਿਹਾ। ਤੇ ਜਦੋਂ ਰੱਬ ਦਿੰਦਾ ਹੈ ਤੇ ਰੱਬ ਦੀ ਰਾਹ ਤੇ ਅਸੀਂ ਜਦੋਂ ਵਾਪਸ ਦੇਣਾ ਹੋਵੇ, ਸਾਨੂੰ ਫਿਰ ਕਿਉਂ ਮੌਤ ਪੈਂਦੀ ਹੈ? ਸਾਨੂੰ ਫਿਰ ਕਿਉਂ ਦੇਣ ਲੱਗਿਆ ਤਕਲੀਫ ਹੁੰਦੀ ਹੈ? ਅਸੀਂ ਕਿਉਂ ਸੋਚਦੇ ਹਾਂ ਕਿ ਯਾਰ 10,000 ਦੇ ਦਈਏ, ਯਾਰ 50,000 ਦੇ ਦਈਏ। ਉਹ ਤੁਹਾਨੂੰ ਲੱਖਾਂ ਦੇਈ ਜਾ ਰਿਹਾ ਹੈ, ਕਰੋੜਾਂ ਦੇਈ ਜਾ ਰਿਹਾ ਹੈ। ਸਾਡੀ ਕਰਤੂਤ ਹੈ ਹੀ ਨਹੀਂ ਕਿ ਸਾਨੂੰ ਇੰਨਾ ਦੇਵੇ। ਸਾਡੀ ਕਰਤੂਤ ਦੇ ਉੱਤੇ ਜਾਈਏ ਨਾ, ਜੋ ਸਾਡੇ ਕਾਰੇ ਨੇ, ਜੋ ਸਾਡੇ ਮਾਮਲਾਤ ਨੇ, ਤੇ ਅਸੀਂ ਤਾਂ ਰੋਜ਼ ਭੁੱਖੇ ਸੋਈਏ, ਪਰ ਉਹ ਨਾ ਤੁਹਾਨੂੰ ਭੁੱਖਾ ਸਵਾਉਂਦਾ ਹੈ, ਬਲਕਿ ਤੁਹਾਡਾ ਭਰਮ ਵੀ ਰੱਖਦਾ ਹੈ, ਤੁਹਾਨੂੰ ਚੰਗੇ ਕੱਪੜੇ ਵੀ ਦਿੰਦਾ ਹੈ, ਤੁਹਾਨੂੰ ਚੰਗੀ ਰੋਟੀ ਵੀ ਦਿੰਦਾ ਹੈ, ਤੁਹਾਨੂੰ ਚੰਗੀ ਗੱਡੀ ਵੀ ਦਿੱਤੀ ਹੈ, ਚੰਗਾ ਘਰ ਵੀ ਦਿੱਤਾ ਹੈ। ਤੇ ਉਹ ਕਹਿੰਦਾ ਹੈ ਕਿ ਜਿਹੜਾ ਮੈਂ ਤੁਹਾਨੂੰ ਦਿੱਤਾ ਨਾ, ਉਹਦੇ 'ਚ ਥੋੜ੍ਹਾ ਜਿਹਾ ਦੇ ਦਿਓ। ਤੇ ਜੇ ਉਹ ਆਪਦੇ ਦਿੱਤੇ ਵਿੱਚੋਂ ਹੀ ਦੇਣ ਤੇ ਰਾਜ਼ੀ ਹੋ ਜਾਂਦਾ ਹੈ, ਤੇ ਸਾਨੂੰ ਹੋਰ ਕੀ ਚਾਹੀਦਾ ਯਾਰ। ਇਸ ਵਾਸਤੇ ਇਹਦਾ ਖਾਸ ਤੌਰ ਤੇ ਇਹਤਮਾਮ ਕਰਿਆ ਕਰੋ।
ਅੱਜ-ਕੱਲ੍ਹ ਤੇ ਵੈਸੇ ਵੀ ਰਮਜ਼ਾਨ ਸ਼ਰੀਫ ਚੱਲ ਰਿਹਾ ਹੈ ਤੇ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਹਤਮਾਮ ਕਰਿਆ ਕਰੋ ਤੇ ਜਦੋਂ ਇਫਤਾਰੀਆਂ ਕਰਵਾਉਣੀਆਂ ਨੇ ਨਾ, ਉਦੋਂ ਆਮ ਲੋਕਾਂ ਦੀ ਕਰਵਾਇਆ ਕਰੋ। ਤੁਸੀਂ ਆਪਦੇ ਦੋਸਤ ਅਹਿਬਾਬ ਨੂੰ ਵੀ ਬੁਲਾਓ, ਲੇਕਿਨ ਆਹ ਨਹੀਂ ਕਿ ਉਹਨਾਂ ਦੇ ਵਾਸਤੇ ਚੱਲ ਗਏ, ਉਹਨਾਂ ਵਾਸਤੇ ਇਫਤਾਰੀ ਹੋਰ ਹੈ ਤੇ ਜਿਹੜੀ ਆਮ ਆਵਾਮ ਹੈ ਉਹਨੂੰ ਚੱਲ ਠੀਕ ਹੈ ਯਾਰ ਲੂਣੇ ਚੌਲਾਂ ਦੀ ਦੇਗ ਲਾ ਦਿਓ ਜਾਂ ਦੇ ਦਿਓ ਉਹਨਾਂ ਨੂੰ ਛਾਪਰਾਂ ਜਿੰਨੇ ਨੇ ਚੌਲ ਪਾ ਕੇ, ਇੰਝ ਨਹੀਂ। ਸਭ ਦੇ ਵਾਸਤੇ ਬਰਾਬਰ, ਸਾਰੇ ਇਕੱਠੇ ਬੈਠੇ ਹੋਣ, ਉਹਨਾਂ ਨੂੰ ਵੀ ਚੰਗਾ ਲੱਗੇ ਕਿ ਉਹ ਤੁਹਾਨੂੰ ਦਿਲੋਂ ਦੁਆਵਾਂ ਦੇਣ ਝੋਲੀਆਂ ਅੱਡ ਅੱਡ ਕੇ ਕਿ ਯਾਰ ਸਾਨੂੰ ਇੰਨਾ ਚੰਗੀ ਇਫਤਾਰੀ ਕਰਾਈਏ, ਸਾਨੂੰ ਇੰਨਾ ਚੰਗਾ ਖਾਣਾ ਦਿੱਤਾ। ਜੇ ਜਿਹੜਾ ਕੋਈ ਵੱਡਾ ਅਫਸਰ ਜੇ ਕੋਈ ਰੋਜ਼ੇ ਰੱਖਦਾ ਵੀ ਹੈ ਤੇ ਉਹਨੇ ਤੇ ਏਸੀ ਵਾਲੀ ਗੱਡੀ 'ਚ ਬਹਿਣਾ ਹੈ, ਦਫ਼ਤਰ ਏਸੀ ਲੱਗਿਆ, ਘਰੇ ਏਸੀ ਲੱਗਿਆ, 4-5 ਘੰਟੇ ਇਹਨਾਂ ਦਿਨਾਂ ਦੇ ਵਿੱਚ ਡਿਊਟੀ ਹੈ, ਬਾਅਦ 'ਚੋਂ ਆਰਾਮ ਕਰ ਰਿਹਾ, ਉਹਦਾ ਰੋਜ਼ਾ ਉਨਾ ਮੁਸ਼ਕਿਲ ਨਹੀਂ ਜਿੰਨਾ ਮਜ਼ਦੂਰ ਹੈ ਜਾਂ ਖੇਤਾਂ 'ਚ ਕੰਮ ਕਰਨ ਵਾਲਾ। ਇੱਥੇ ਤੁਸੀਂ ਦੇਖੋ ਕਿ ਜਿਹੜੇ ਇੱਥੇ ਲੋਕ ਕੰਮ ਕਰਦੇ ਨੇ, ਰੋਜ਼ਾ ਵੀ ਨਿਭਾਉਂਦੇ ਨੇ, ਉਹ ਇਹੋ ਜਿਹੇ ਲੋਕਾਂ ਨੂੰ ਸੱਦਿਆ ਕਰੋ। ਜਿਹੜਾ ਕੋਈ ਬਾਹਰ ਫਕੀਰ ਹੈ, ਦਰਵੇਸ਼ ਹੈ, ਜਿਹਨੇ ਕੋਈ ਚੰਗਾ ਖਾਣਾ ਨਹੀਂ ਖਾਂਦਾ, ਕੋਸ਼ਿਸ਼ ਕਰਿਆ ਕਰੋ ਕਿ ਉਹਨੂੰ ਚੰਗਾ ਖਾਣਾ ਖਵਾਇਆ ਕਰੋ। ਇਹਦੇ ਨਾਲ ਰੱਬ ਰਾਜ਼ੀ ਹੁੰਦਾ ਹੈ। ਯਕੀਨ ਕਰੋ ਕਿ ਆਹ ਰੱਬ ਨੇ ਭਰਮ ਰੱਖੇ ਨੇ ਸਾਡੇ। ਰੱਬ ਜੇ ਸਾਡੇ ਨਾਲ ਹਿਸਾਬ ਕਿਤਾਬ ਤੇ ਆ ਜਾਵੇ ਨਾ ਤੇ ਕੁੱਲੀ ਤੇ ਕੱਖ ਨਾ ਰਵੇ। ਰੱਬ ਦੇ ਦਿੱਤੇ ਚੋਂ ਦਿਆ ਕਰੋ, ਦਿਲ ਖੋਲ ਕੇ ਦਿਆ ਕਰੋ। ਆ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਕੋਈ 10% ਦਾ, ਆ 10% ਨਹੀਂ, ਜਿੰਨਾ ਦਿਲ ਖੋਲ ਕੇ ਦਿਆ ਕਰੋ, ਜਿੰਨਾ ਦਿਓਗੇ ਨਾ ਉਹਨਾਂ ਵਾਪਸ ਆਏਗਾ। ਰੱਬ ਬੜਾ ਸ਼ਰਮਾ ਵਾਲਾ ਹੈ, ਰੱਬ ਕਿਸ ਦਾ ਉਧਾਰ ਨਹੀਂ ਰੱਖਦਾ। ਉਹ ਆ ਨਹੀਂ ਹੈ ਕਿ ਜੇ ਤੁਸੀਂ ਅੱਜ 10,000 ਦਿੱਤਾ ਤੇ ਉਹ ਕੱਲ ਨੂੰ ਤੁਹਾਨੂੰ ਕੋਈ 1000 ਦੇਗਾ। ਨਹੀਂ 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 ਨਹੀਂ, ਉਹ ਮਲਟੀਪਲਾਈ ਕਰਕੇ ਦੇਗਾ। ਉਹ ਰੱਬ ਹੈ, ਉਹ ਕੋਈ ਆ ਨਹੀਂ ਹੈ ਕਿ ਉਹ ਭੁੱਖਾ ਚੌਧਰੀ ਨਹੀਂ ਹੈਗਾ ਪਿੰਡ ਦਾ। ਉਹਨੇ ਤੁਹਾਨੂੰ ਆਪਦੀ ਸ਼ਾਨ ਦੇ ਮੁਤਾਬਕ ਦੇਣਾ। ਜੇ ਤੁਸੀਂ ਉਹਦੀ ਮਖਲੂਕ ਨੂੰ ਰਜਾਓਗੇ ਨਾ, ਯਕੀਨ ਕਰੋ ਤੁਹਾਨੂੰ ਰਜਾ ਦੇਗਾ। ਆ ਗੱਲ ਬੜੀ ਪਤੇ ਦੀ ਹੈ, ਇਸ ਗੱਲ ਤੇ ਗੌਰ ਜ਼ਰੂਰ ਕਰਿਆ ਜੀ। ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੇ ਜੇ ਕਿ ਮੇਰੀ ਇਹ ਕੋਸ਼ਿਸ਼, ਮੇਰੀ ਕਾਵਿਸ਼ ਤੁਹਾਨੂੰ ਕਿਵੇਂ ਲੱਗ ਰਹੀ ਹੈ, ਤਾਂ ਜੇ ਮੈਨੂੰ ਹੋਰ ਐਨਰਜੀ ਮਿਲੇ, ਮੈਂ ਹੋਰ ਇੰਝ ਦੀ ਵੀਡੀਓਜ਼ ਬਣਾਵਾਂ ਤੇ ਅਸੀਂ ਇੱਕ ਰੱਬ ਦੇ ਨਾਲ ਜੁੜਤ ਵਾਲਾ ਮਾਮਲਾ ਕਰ ਲਈਏ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।